ਜਦੋਂ ਇਕੱਠੇ ਵਸਦੇ ਸੀ ਹਾਂ ਉਦੋਂ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਤੇ ਹਿੰਦੂਆਂ ਦਾ ਕਿੱਦਾਂ ਹੁੰਦਾ ਸੀ ਰਹਿਣ ਸਹਿਣ? ਬੜੇ ਸੋਹਣੇ ਬਹਿੰਦੇ ਤੇ ਆਮ ਉੱਠਦੇ ਕੋਈ ਲੜਾਈ ਝਗੜਾ ਨਹੀਂ ਕੋਈ ਨਹੀਂ ਪਤਾ ਹੀ ਨਹੀਂ ਇਕੱਠਿਆਂ ਨਹੀਂ ਬਹਿਣਾ ਹੱਥ ਦਾ ਖੇਡਣਾ ਬਸ। ਹਾਂ ਕੋਈ ਨਾ ਕੋਈ ਗੱਲ ਨਾ ਬਸ। ਹਿੰਦੂ ਵੀ ਰਹਿੰਦੇ ਸੀ। ਅੱਛਾ ਹਿੰਦੂ ਵੀ ਰਹਿੰਦੇ ਸੀ। ਹਾਂ ਉਹਨਾਂ ਦੇ ਮਕਾਨ ਪੱਕੇ ਸੀ ਕੋ ਕੱਚੇ ਸੀ। ਦੁਕਾਨਾਂ ਪਾਈ ਸੀ ਪੱਕੀਆਂ। ਅੱਛਾ ਹੋਰ ਉਹਨਾਂ ਦਾ ਕੋਈ ਨਾਂ ਯਾਦ ਹੈ? ਇੱਕ ਨੂੰ ਰੱਖਾ ਇੱਕ ਨੂੰ ਗੋਪੀ ਚੰਦ। ਅੱਛਾ ਮੈਂ ਉਹ ਦੋਵਾਂ ਦੇ ਜਾਣਦਾ। ਵਾਹ ਜੀ ਵਾਹ। ਜੋ ਸਿੱਖ ਪਏ ਪੈ ਕੇ ਗੱਡੇ ਦਾ ਉਹ ਤੰਗੜ ਹੁੰਦੇ ਸਣ ਦੇ ਰੱਸੇ ਇਹ ਬੁਣੇ। ਅੱਛਾ ਉਹਨਾਂ ਨੇ ਬੀਬੀ ਸੀ ਐ ਬੈਠੀ ਗੱਡੇ ਤੇ ਉਹਨਾਂ ਨੇ ਨਾ ਛੁਰੇ ਨਾਲ ਵੱਢ ਕੇ ਸੂਟ ਕੇਸ ਨਾ ਜਿਹੜਾ ਉਹ ਖਿੱਚ ਕੇ ਚਲੋ ਗਏ ਨਾਲ ਤਾਂ ਖੂਹ ਉਹ ਖੂਹ ਦੇ ਉੱਪਰ ਫਿਰ ਚਲੇ ਗਏ। ਫਿਰ ਬੜੀ ਤੰਗ ਹੋ ਗਏ। ਫਿਰ ਦੋ ਚੌਂ ਨੇ ਬਰਸ਼ੇ ਲੈ ਕੇ ਜਾਣਾ। ਦੋ ਤੇ ਨੇ ਦਾਤੀਆਂ ਦੂਤੀਆਂ ਲੈ ਕੇ ਜਾਣੀਆਂ। ਕਾਫਲੇ ਦੇ ਆਲੇ ਦੁਆਲੇ ਦੇ ਘਾਹ ਘੂ ਵੱਢ ਕੇ ਲਿਆਉਣਾ ਤੇ ਇੱਕ ਮੁੰਡੇ ਸਿੱਖਣਾ ਪੈ ਗਈ ਯਾਰੀ ਅੱਗੇ ਸਾਨੂੰ ਤੂੜੀ ਦਿਆ ਕਰ। ਅੱਛਾ ਹੈਂ ਉਹ ਕਹਿੰਦਾ ਮੱਲਕ ਤੇ ਆ ਜਾਇਆ ਕਰੋ ਲੈ ਜਾ। ਰਾਤ ਦੀ ਹਮਲਾ ਹੋਣ ਲੱਗਾ ਸੀ ਤਾਂ ਫਿਰ ਇੱਧਰੋਂ ਵੀ ਨਾਰੇ ਮਾਰਨ ਲੱਗ ਗਏ ਤੁਹਾਡੇ ਪਿੰਡੋਂ। ਆਹੋ ਬਰਸ਼ੇ ਕੁਹਾੜੀਆਂ ਸਭ ਚੱਕ ਕੇ ਤੁਰ ਪਏ। ਫਿਰ ਉਦੋਂ ਨੂੰ ਸਿੱਖਾਂ ਨੂੰ ਤੁਰ ਪਏ। ਫਿਰ ਦੇਖੀ ਜੋ ਜਿਹੜੀ ਯਾਲੀ ਮਦਦ ਸੱਸ ਉਹ ਵੀ ਕਹਿੰਦੇ ਸਤਿ ਸ੍ਰੀ ਅਕਾਲ ਜੋ ਬੋਲੇ ਨਿਹਾਲ ਉਹ ਏਦਾਂ ਕਹਿਣ। ਉਹ ਫਿਰ ਸਾਡੇ ਦੇ ਦੋ ਕੁ ਸਿਆਣੇ ਇਹਨਾਂ ਨੇ ਖਰਾ ਕੀ ਨਾਂ ਉਹਨਾਂ ਦਾ ਲਿਆ। ਅੱਛਾ ਹੈਂ ਉਹ ਕਹਿੰਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਸਾਰੀ ਉਮਰ ਬਹਿ ਕੇ ਖਾਧਾ ਬਹਿ ਕੇ ਖੇਲੇ ਆ ਬਹਿ ਕੇ ਹੱਸਦੇ ਰਹੇ ਆ ਖਬ ਹੁਣ ਤੁਸੀਂ ਸਾਡੇ ਤੇ ਚੜਾਈਆਂ ਕਰਦੇ ਉਹ ਸ਼ਰਮ ਕਰ। ਉਹ ਫਿਰ ਉਹਨੂੰ ਫਿਰ ਸ਼ਰਮ ਪੈ ਗਈ। ਪਿਛਾਂ ਮੁੜ ਗਏ। ਜਦ ਦਿਨ ਚੜਿਆ ਚੱਲ ਜੀ ਸਮਾਨ ਚੱਕਿਆ ਤੇ ਰਹੋ ਆ ਬੜੇ। ਆਪਣਾ ਪਿੰਡਾਂ ਦਾ ਕੋਈ ਜ਼ੈਲਦਾਰ ਵੀ ਹੈ ਸੀ? ਹੈਗਾ ਸੀ ਅਸਲਮ। ਉਹ ਕਿਹੜੇ ਪਿੰਡ ਦੇ ਸਨ? ਉਹ ਹੀਮੇ ਦੇ। ਅੱਛਾ ਹੀਮੇ ਦੇ। अस्सलाम वालेकुम जी, सत श्री अकाल आदाब दोस्तों। सब का पंजाब की टीम इस टाइम डेरा मस्जिद वाला दे विच बैठे हैं ते साडे सामने बजुर्ग बैठे ने ज़िला जलंधर दे। इन्हां कोलों पुछांगे 47 की कहानी कि लोग 47 वेले किस तरह इंडिया तो पाकिस्तान आए, इन्हां दा सफ़र किदां दा रहा, उत्थे रहन सहन इन्हां दा किदां दा सी, सिखां दा ते मुसलमानां दा आपस च किदां दा प्यार सी। आओ मिलते हैं तो सारी गलबात साझी करते हैं। अस्सलाम वालेकुम। वालेकुम सलाम। की हाल चाल है? ठीक है। की नाम है अपना? सरवर। सरवर। ते तुहाडे वालिद साहब दा? नियामत खां। नियामत खां। ते दादा जी दा? नैत खां। नैत खां। केड़ी बरादरी अपनी? घोड़ेवा। घोड़ेवा राजपूत। सही हो गया। अज हिंदुस्तान दी गल्लां पुछनियां तुहाडे कोलों। कितनी उम्र सी उस वेले? मुझे 10-12 साल 13 साल। अच्छा पिंड दा नां की सी तुहाडे दा? बैरसियां। बैरसियां। ਇਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਸੀ? ਆਲ ਦੁਆਲੇ ਲੱਗਦੇ ਸੀ ਛੋਕਰਾਂ ਮਜਾਰਾ ਅੱਛਾ ਤੇ ਪਲੀਆਂ ਤੇ ਉਹ ਦੇਖੋ ਕਈ ਕਰੀਮਪੁਰ। ਅੱਛਾ ਕਰੀਮਪੁਰ। ਹਾਂ ਪਲੀਆਂ ਲਗੜਵਾ ਲਗੜਵਾ ਰਜਪੂਤਾਂ ਦਾ। ਅੱਛਾ ਤੇ ਗੋਲਡੋ ਜਿਹੜੀ ਉਹ ਵੀ ਰਜਪੂਤਾਂ ਦੀ ਸੀ। ਸਹੀ ਹੋ ਗਿਆ। ਤੇ ਬਾਕੀ ਸਿੱਖ ਆ ਛੋਕਰੇ ਸਿੱਖ ਤੇ ਤੇ ਮੁਜ਼ਾਰੇ ਚ ਵੀ ਸਿੱਖ ਤੇ। ਅੱਛਾ ਤੇ ਬਾਕੀ ਹੋਰ ਭੁੱਲ ਗਏ। ਤਹਿਸੀਲ ਕਿਹੜੀ ਸੀ? ਹੈ ਤਹਿਸੀਲ ਕਿਹੜੀ ਲੱਗਦੀ ਸੀ? ਤਹਿਸੀਲ ਨਵਾਂ ਸ਼ਹਿਰ। ਅੱਛਾ ਨਵਾਂ ਸ਼ਹਿਰ ਕੋਲੇ ਹੀ ਸਾਡੇ। ਤੇ ਜ਼ਿਲ੍ਹਾ ਜਲੰਧਰ? ਜ਼ਿਲ੍ਹਾ ਜਲੰਧਰ ਤਹਿਸੀਲ ਨਵਾਂ ਸ਼ਹਿਰ। ਵਾਹ ਜੀ ਵਾਹ। ਤੇ ਉਹ ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਨਹੀਂ ਬਹੁਤਾ ਤਾਂ ਵੱਡਾ ਉਹ ਹਿਸਾਬ ਦਾ ਹੀ ਦਾ। ਅੱਛਾ ਪੂਰਾ ਹੀ ਦਾ। ਕਿਹੜੀ ਕਿਹੜੀ? ਚਮਾਰ ਤੇ ਰੌਲ ਤੇ। ਅੱਛਾ ਰਾਜ ਤੇ ਰਾਜਪੂਤ ਤੇ। ਅੱਛਾ ਚੂੜੇ ਤੇ ਉਹ ਜਿਹੜੇ ਗੋਹਾ ਚੱਕਣ ਵਾਲੇ ਉਹ ਤੇ ਬਸ ਹੋਰ ਕੋਈ ਨਹੀਂ। 3-4 ਬਰਾਦਰੀਆਂ ਰਹਿੰਦੀਆਂ ਸੀ। ਹਾਂ ਬਾਕੀ ਇਹ ਛੋਕਰਾ ਜੇ ਸਿੱਖ ਤੇ ਸਾਰੇ। ਅੱਛਾ 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 ਤੇ ਮੁਜ਼ਾਰੇ ਉਹ ਵੀ ਸਿੱਖ ਤੇ ਸਾਰੇ। ਤੇ ਹੋਰ ਬਸ ਸਹੀ ਹੋ ਗਿਆ। ਹਾਂ ਪਿੰਡ ਦੇ ਵਿੱਚ ਲੰਬੜਦਾਰ ਕਿੰਨੇ ਸੀ? ਇੱਕੋ ਹੀ ਸੀ ਲੰਬੜਦਾਰ ਅਹਿਮਦ ਖਾਂ।
ਰਾਜਪੂਤਾਂ ਦੀ ਜ਼ਬਰਦਾਰੀ ਸੀ ਕਿ ਰਾਈਆਂ ਦੀ? ਇਹ ਰਾਜਪੂਤਾਂ ਦੀ। ਅੱਛਾ, ਰਾਜਪੂਤਾਂ ਦੀ। ਅਹਿਮਦ ਖਾਨ ਨਾਂ ਸੀ ਉਹਨਾਂ ਦਾ? ਇੱਥੇ ਹੀ ਫੌਤ ਹੋਇਆ ਆ ਕੇ। ਅੱਛਾ, ਤੁਹਾਡੇ ਨਾਲ ਹੀ ਆਏ ਸੀ? ਇੱਥੇ ਹੀ ਬਹੁਤ ਚਾਹ ਹੋ। ਅੱਛਾ, 20-25 ਸਾਲ ਹੀ ਹੋਇਆ। ਅੱਛਾ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? 2। ਪੱਕੀਆਂ ਸੀ ਕਿ ਕੱਚੀਆਂ? ਇੱਕ ਕੱਚੀ ਜਿਹੀ ਸੀ, ਇੱਕ ਪੱਕੀ ਸੀ। ਅੱਛਾ, ਪੱਕੀ ਸੀ। ਸਹੀ ਹੋ ਗਿਆ। ਸਕੂਲ ਹੈ ਸੀ ਪਿੰਡ ਦੇ ਵਿੱਚ? ਹਾਂ, ਕਿੰਨਵੀਂ ਤੱਕ ਸਕੂਲ ਹੁੰਦਾ ਸੀ? ਸਕੂਲ ਸਾਕੋ 5ਵੀਂ ਤੱਕ ਤੁਸੀਂ ਪੜ੍ਹਨ ਜਾਂਦੇ ਰਹੇ ਹੋ? ਜਾਂਦੇ ਰਹੇ ਤੇ ਰਹੋ ਸਾ 10ਵੀਂ ਤੱਕ। ਅੱਛਾ। ਆਹ ਰਹੋ ਜਾਂਦੇ ਰਹੇ ਉੱਥੇ ਰਾਜਪੂਤ। ਅੱਛਾ। ਤੇ ਰਹੋ ਤੁਰ ਕੇ ਜਾਂਦੇ ਰਹੇ, ਨੇੜੇ ਮੀਲ 1.5 ਕੇ। ਤੁਸੀਂ ਕਿੰਨੀਆਂ ਜਮਾਤਾਂ ਪੜ੍ਹੇ ਸੀ? ਮੈਂ 5 ਕੁ ਪੜ੍ਹਿਆ, ਜਦ ਇੱਧਰ ਹੀ ਹਟ ਗਏ। ਅੱਛਾ, ਉੱਥੇ 5 ਪੜ੍ਹੇ ਸੀ? ਕਿਹੜੇ ਕਿਹੜੇ ਮਾਸਟਰ ਪੜ੍ਹਾਉਂਦੇ ਹੁੰਦੇ ਸੀ ਉਦੋਂ? ਹੈ ਮਾਸਟਰਾਂ ਦਾ ਕੀ ਨਾਂ ਸੀ ਜਿਹੜੇ ਨਾਲ ਪੜ੍ਹਾਉਂਦੇ ਸੀ ਤੁਹਾਨੂੰ? ਮੈਨੂੰ ਹੁਣ ਇੰਨਾ ਨਹੀਂ ਪਤਾ। ਇੱਕ ਥਾ ਸੈयद। ਅੱਛਾ। ਉਹ ਆਉਂਦਾ ਸੀ 2 ਮੀਲ ਤੇ। ਹੂੰ। ਇੱਕ ਦਾ ਪਤਾ ਨਹੀਂ, 2 ਤੇ ਹੁਣ ਇੰਨਾ ਮੈਨੂੰ ਨਹੀਂ ਯਾਦ। ਹੂੰ। ਮੁਸਲਮਾਨ ਹੀ ਤੇ। ਅੱਛਾ, ਤੇ ਜਿਹੜੇ ਬੱਚੇ ਪੜ੍ਹਦੇ ਸੀ ਤੁਹਾਡੇ ਨਾਲ, ਸਿੱਖਾਂ ਦੇ ਬੱਚੇ ਵੀ ਪੜ੍ਹਦੇ ਹੁੰਦੇ ਸੀ ਜਾਂ ਹਿੰਦੂਆਂ ਦੇ? ਪੜ੍ਹਦੇ ਸੀ, ਹਿੰਦੂਆਂ ਦੇ ਪੜ੍ਹਦੇ ਸੀ। ਉਹਨਾਂ ਦਾ ਉਹਨਾਂ ਦਾ ਨਾਂ ਯਾਦ? ਨਹੀਂ। ਅੱਛਾ, ਨਾਂ ਨਹੀਂ ਯਾਦ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਕਿ ਪਿੰਡ ਦੇ ਵਿੱਚ ਮੇਲਾ ਸ਼ੇਲਾ ਲੱਗਦਾ ਸੀ ਕੋਈ? ਨਹੀਂ, ਰੋਜ਼ਾ ਥਾ ਉਹਦਾ, ਰੋਜ਼ਾ ਥਾ, ਮੇਲਾ ਮੂਲਾ ਨਹੀਂ ਥਾ। ਸਹੀ ਹੋ ਗਿਆ। ਮਕਾਨ ਆਪਣੇ ਪਿੰਡ ਦੇ ਵਿੱਚ ਕੱਚੇ ਹੁੰਦੇ ਸੀ ਕਿ ਪੱਕੇ ਸੀ? ਕੱਚੇ ਹੀ ਹੁੰਦੇ ਸੀ ਸਾਰਿਆਂ ਦੇ? ਸਾਰਿਆਂ ਦੇ। ਹਿੰਦੂ ਜਿਹੜੇ ਸੀ ਰਹਿੰਦੇ, ਦੁਕਾਨਾਂ ਸੀ ਹਿੰਦੂਆਂ ਦੀਆਂ। ਹਾਂ। ਹਿੰਦੂ ਵੀ ਸੱਚ ਰਹਿੰਦੇ ਤੇ ਭਾਈ, ਹਿੰਦੂ ਵੀ ਰਹਿੰਦੇ ਤੇ। ਅੱਛਾ, ਹਿੰਦੂ ਵੀ ਰਹਿੰਦੇ ਸੀ? ਹਾਂ, ਉਹਨਾਂ ਦੇ ਮਕਾਨ ਪੱਕੇ ਸੀ, ਕੋ ਕੱਚੇ ਸੀ। ਦੁਕਾਨਾਂ ਪਾਈ ਸੀ ਪੱਕੀਆਂ। ਅੱਛਾ। ਹੋਰ ਉਹਨਾਂ ਦਾ ਕੋਈ ਨਾਂ ਯਾਦ ਹੈ? ਇੱਕ ਨੂੰ ਰੱਖਾ, ਇੱਕ ਨੂੰ ਗੋਪੀ ਚੰਦ। ਅੱਛਾ। ਮੈਂ ਉਹ ਦੋ ਦੇ ਜਾਣਦਾ। ਵਾਹ ਜੀ ਵਾਹ। ਹਾਂ, ਉਹ ਦੁਕਾਨਾਂ ਕਰਦੇ ਸੀ? ਹਾਂ, ਉੱਥੋਂ ਬਸ। ਉੱਥੋਂ ਜਦ ਹਮਲਾ ਸਵੇਰ ਨੂੰ ਅਸੀਂ ਉੱਠੇ। ਨਹੀਂ, ਉਹ ਵੀ ਪੁੱਛਦੇ ਤੁਹਾਨੂੰ, ਆਪਣੀ ਵਾਹੀ ਜਿਹੜੀ ਸੀ ਉਦੋਂ ਖੂਹਾਂ ਦੀ ਹੁੰਦੀ ਸੀ ਕਿ ਖੂਹਾਂ ਦੀ? ਪਾਣੀ? ਖੂਹਾਂ ਦੀ। ਖੂਹਾਂ ਦੀ। ਕੋਈ ਨਾਂ ਯਾਦ ਨੇ? ਬੋਕਾ ਬਰੋੜਾ ਨਾਂ ਯਾਦ ਨੇ ਖੂਹਾਂ ਦੇ? 4 ਹੈ। ਆਹੋ, ਲਹੀ ਵਾਲਾ, ਅੰਬਾ ਵਾਲਾ, ਨਵਾਂ ਖੂਹ। ਆਪਣੇ ਜਾਣਦਾ, ਹੋਰ ਨਹੀਂ। ਅੱਛਾ, ਆਪਣੇ ਕਿਹੜੇ ਕਿਹੜੇ ਖੂਹ ਸਨ? ਇੱਕ ਅੰਬਾ ਵਾਲਾ, ਅੰਬ ਸੇ 2 ਦੇ ਮੱਥੇ। ਅੱਛਾ। ਅੰਬਾ ਵਾਲਾ, ਇੱਕ ਲਹੀ ਵਾਲਾ। ਅੱਛਾ। ਇੱਕ ਨਵਾਂ ਖੂਹ। ਇੱਕ ਦਾ ਨਹੀਂ ਮੈਨੂੰ ਪਤਾ। ਇਹ ਰਾਜਪੂਤਾਂ ਦੇ ਖੂਹ ਸੀ। 3-4। ਕੋਈ ਨਹਿਰ ਨੂਰ ਵੀ ਲੰਘਦੀ ਸੀ ਨਾਲ? ਨਹੀਂ, ਨਹਿਰ ਕੋਈ ਨਹੀਂ। ਨਹਿਰ ਤਾਂ ਹੁਣੇ ਨਿਕਲ ਆਉਂਗੀ ਸਿੱਖਾਂ ਦੇ। ਨਹਿਰ ਕੋਈ ਨਹੀਂ। ਬਖੂ ਹੋਏ ਤੇ। ਜ਼ਮੀਨ ਚੰਗੀ ਭਾਰੀ ਸੀ? ਜ਼ਮੀਨ ਭਾਰੀ ਸੀ, ਪਰ ਉਹ ਡੰਗਰ ਹਾਰ ਜਾਂਦੇ ਤੇ ਬਾਹ ਬੂਹ ਕੇ ਪਾਣੀ ਦੇਣੇ ਖਿੱਚ ਕੇ ਤੇ ਸਾਰੀ ਦਿਹਾੜੀ। ਮੀਂਹ ਪੈ ਜਾਂਦਾ ਫੇਰ ਜਰਾ ਕੁ ਸੈਸ ਹੋ ਜਾਂਦੀ ਸੀ। ਨਹੀਂ ਪੈਂਦਾ ਤਾਂ ਫਿਰ ਬੜਾ ਤੰਗ, ਡੰਗਰ ਵੀ ਤੰਗ, ਆਪ ਵੀ ਤੰਗ। ਪਾਣੀ ਦੇ ਇੰਨੇ ਕਿਆਰੇ। ਅੱਛਾ, ਛੋਟੇ ਛੋਟੇ ਕਿਆਰੇ ਬਣਾਉਂਦੇ? ਇੱਕ ਆ ਗਹਿਰਾ, ਇੱਕ ਆ ਗਹਿਰਾ। ਅੱਛਾ। ਇੰਨੇ ਪਾਉਣੇ ਵੀ ਛੇਤੀ ਸਿੰਜਾ ਹੋਵੇ। ਸਹੀ ਹੋ ਗਿਆ। ਆਪਣਾ ਪਿੰਡਾਂ ਦਾ ਕੋਈ ਜ਼ੈਲਦਾਰ ਵੀ ਹੈ ਸੀ? ਹੈਗਾ ਸੀ ਅਸਲਮ। ਉਹ ਕਿਹੜੇ ਪਿੰਡ ਦੇ ਸਨ? ਉਹ ਹੀਮੇ ਦੇ। ਅੱਛਾ, ਹੀਮੇ ਦੇ। ਹੀਮੇ। ਹੀਮਾ ਵੀ ਤੁਹਾਡੇ ਨੇੜੇ ਸੀ? ਹੋਊਗਾ, ਹੁਣ ਕਿਆ ਪਤਾ। ਉਹ ਅਸੀਂ ਉੱਥੇ ਰਹਿੰਦੇ ਆ ਨਾ ਲੈਲਪੁਰ ਪਹਿਲਾਂ, ਉੱਥੇ ਆਏ ਆ। ਅੱਛਾ। ਉੱਥੇ ਉਹਨਾਂ ਦੇ ਘਰ ਆਏ ਆ ਉੱਥੇ। ਉਹ ਹੀਮੇ ਦੇ ਆ। ਅੱਛਾ। ਉਹ ਹੀਮੇ ਦੇ ਆ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਆ, 47 ਦੀ, ਉਦੋਂ ਕੀ ਕੁਝ ਵੇਖਿਆ ਸੀ? ਕਿਵੇਂ ਪਤਾ ਲੱਗਿਆ ਸੀ ਕਿ ਵੀ ਪਾਕਿਸਤਾਨ ਬਣ ਗਿਆ? ਇਹ ਕੀ ਬਣ ਗਿਆ, ਪਾਕਿਸਤਾਨ ਤੇ ਹਿੰਦੁਸਤਾਨ। ਅੱਛਾ। ਤੇ ਬਸ ਫਿਰ ਕੰਮ ਛੱਡਤੇ। ਅੱਛਾ। अब ਇੱਥੇ ਰਹਿਣਾ ਹੀ ਨਹੀਂ। ਅਸੀਂ ਕਾਹਨੂੰ ਬਾਈਆਂ ਕਰੀਏ ਫਿਰ ਜਾ ਕੇ। ਅੱਛਾ, ਫਿਰ ਜਿਸ ਵੇਲੇ ਉੱਜੜ ਕੇ ਰਹੋਂ ਆ ਗਏ। ਨਹੀਂ, ਜਦੋਂ ਪਿੰਡੋਂ ਨਿਕਲੇ ਸੀ ਉਦੋਂ ਤੁਹਾਡੇ ਆਲੇ ਦੁਆਲੇ ਕੋਈ ਹਿੰਦੂਆਂ ਨੇ ਜਾਂ ਸਿੱਖਾਂ ਨੇ ਹਮਲਾ ਕੀਤਾ? ਨਹੀਂ, ਕਿਸੇ ਨੇ ਸੋ। ਉਹ ਰਾਤ ਨੂੰ। ਅੱਛਾ। ਰਾਤ ਨੂੰ ਹਮਲਾ ਹੋਣ ਲੱਗਾ ਸੀ। ਤੁਹਾਨੂੰ ਰਾਤ ਦੀ ਸੁਣਾਉਣਾ ਨਾ? ਸੁਣਾਓ। ਰਾਤ ਦੀ ਹਮਲਾ ਹੋਣ ਲੱਗਾ ਸੀ ਤਾਂ ਫਿਰ ਇਧਰੋਂ ਵੀ ਨਾਰੇ ਮਾਰਨ ਲੱਗ ਗਏ। ਤੁਹਾਡੇ ਪਿੰਡੋਂ? ਆਹੋ।
ਬਰਸ਼ੇ ਕੁਹਾੜੀਆਂ ਸਭ ਚੱਕ ਕੇ ਤੁਰ ਪਏ ਫਿਰ ਉਦੋਂ ਨੂੰ ਸਿੱਖਾਂ ਨੂੰ ਤੁਰ ਪਏ ਫਿਰ ਅੱਛਾ ਦੇਖੀ ਜੋ ਜਿਹੜੀ ਯਾ ਅਲੀ ਮਦਦ ਸੱਸ ਉਹ ਵੀ ਕਹਿੰਦੇ ਸਤਿ ਸ੍ਰੀ ਅਕਾਲ ਜੋ ਬੋਲੇ ਨਿਹਾਲ ਅੱਛਾ ਉਹ ਏਦਾਂ ਕਹਿਣ ਉਹ ਫਿਰ ਸਾਡੇ ਦੇ ਦੋ ਕੁ ਸਿਆਣੇ ਅੱਛਾ ਇਹਨਾਂ ਨੇ ਖਰਾ ਕੀ ਨਾਂ ਉਹਨਾਂ ਦਾ ਲਿਆ ਅੱਛਾ ਹੈ ਉਹ ਕਹਿੰਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਸਾਰੀ ਉਮਰ ਬਹਿ ਕੇ ਖਾਧਾ ਬਹਿ ਕੇ ਖੇਲੇ ਆ ਅੱਛਾ ਬਹਿ ਕੇ ਹੱਸਦੇ ਰਹੇ ਆ ਖਬ ਹੁਣ ਤੁਸੀਂ ਸਾਡੇ ਤੇ ਚੜਾਈਆਂ ਕਰਦੇ ਉਹ ਸ਼ਰਮ ਕਰ ਉਹ ਫਿਰ ਉਹਨੂੰ ਫਿਰ ਸ਼ਰਮ ਪੈ ਗਈ ਅੱਛਾ ਪਿਛਾਂ ਮੁੜ ਗਏ ਜਦ ਦਿਨ ਚੜਿਆ ਚੱਲ ਜੀ ਸਮਾਨ ਚੱਕਿਆ ਤੇ ਰਹੋ ਆ ਬੜੇ ਸਾਰੇ ਸਮਾਨ ਚੱਕੇ ਆਪਣੇ ਘਰ ਦੇ ਰਹੋ ਆ ਬੜੇ ਤੇ ਜਿਹੜੇ ਸੇ ਡੰਗਰ ਉਹ ਛੱਡਤੇ ਡੰਗਰ ਸਾਰੇ ਛੱਡਤੇ ਜਿਹੜੇ ਗੱਡੇ ਜੋ ਨੇ ਸਮਾਨ ਲਿਆਉਣ ਵਾਲੇ ਹਾਂਜੀ ਬਸ ਉਹੀ ਰੱਖੇ ਦੋ ਬੋਲਦ ਅੱਛਾ ਜਿਨ੍ਹਾਂ ਕੋ ਗੱਡਾ ਥਾ ਨਾ ਉਹਨਾਂ ਕੋ ਦੋ ਬੋਲਦ ਰੱਖੇ ਬਸ ਉਹ ਫਿਰ ਸਮਾਨ ਲਿਆ ਰਹੋ ਆ ਕੇ ਰਹੇ ਫਿਰ ਅਸੀਂ ਕੋਈ ਦਿਨ 10 ਅੱਛਾ ਆਹੋ 10 ਹੋ ਗਏ ਬੜੇ ਤੰਗ ਹੋ ਗਏ ਤੇ ਫਿਰ ਇੱਥੋਂ ਕਾਫਲਾ ਰਹੋ ਤੇ ਤੁਰ ਪਿਆ ਅੱਛਾ ਰਹੋ ਤੇ ਤੁਰ ਪਏ ਫਿਰ ਸ਼ਾਮ ਪੈ ਗਈ ਢਾਹਾਂ ਉਹ ਢਾਹਾਂ ਪਿੰਡ ਹੂ ਨਾਲ ਕੋਈ ਸੜਕ ਦੇ ਹਾਂਜੀ ਹੋਰ ਰਹੀ ਤੇ ਉਹ ਜਿਸ ਵੇਲੇ ਰਾਤ ਦੇ ਪਏ ਨੇ 10 ਆਹੋ ਇੰਨਾ ਕੁ ਟਾਈਮ ਦਾ ਜੋ ਸਿੱਖ ਪਏ ਪੈ ਕੇ ਗੱਡੇ ਦਾ ਉਹ ਤੰਗੜ ਹੁੰਦੇ ਸਣ ਦੇ ਰੱਸੇ ਐ ਬੁਣੇ ਹੋਏ ਅੱਛਾ ਉਹਨਾਂ ਨੇ ਬੀਬੀ ਸੀ ਐ ਬੈਠੀ ਗੱਡੇ ਤੇ ਉਹਨਾਂ ਨੇ ਨਾ ਛੁਰੇ ਨਾਲ ਵੱਢ ਕੇ ਸੂਟ ਕੇਸ ਨਾ ਜਿਹੜਾ ਉਹ ਖਿੱਚ ਕੇ ਚਲੋ ਗਏ ਨਾਲ ਤਾਂ ਉਹ ਖੂਹ ਦੇ ਉੱਪਰ ਫਿਰ ਚਲੇ ਗਏ ਅੱਛਾ ਉਹ ਫਿਰ ਕੀ ਕਰਨਾ ਤਾਂ ਦਵਾਈ ਅਸੀਂ ਪਾਉਣੀ ਸੀ ਮਰਨਾ ਤਾਂ ਬਸ ਦਿਨ ਚੜਿਆ ਫਿਰ ਰੱਖ ਲਿਆ ਫਿਰ ਆ ਬੜੇ ਬਰਾਮ ਅੱਛਾ ਬਰਾਮ ਵੀ ਖੜਾ ਰਾਜਪੂਤਾਂ ਦਾ ਵੀ ਤਾਂ ਹੋਰ ਵੀ ਹੋ ਗਏ ਕੋਈ ਹਾਂਜੀ ਉੱਥੇ ਰਹੇ ਅਸੀਂ ਬਹੁਤ ਚਿਰ ਅੱਛਾ ਤੰਗ ਹੋ ਗਏ ਅਸੀਂ ਤੇ ਪੱਠੇ ਲਿਆਉਣ ਤੇ ਵੀ ਜਿਹੜੇ ਢੱਗੇ ਗੱਡੇ ਜੋੜ ਕੇ ਲਿਆਉਂਦੇ ਸੀ ਨਾ ਉਹਨਾਂ ਦਾ ਵੀ ਫਿਰ ਬੜੀ ਤੰਗ ਹੋ ਗਿਆ ਫਿਰ ਦੋ ਚੌਂ ਨੇ ਬਰਸ਼ੇ ਲੈ ਕੇ ਜਾਣਾ ਅੱਛਾ ਦੋ ਤੇ ਨੇ ਦਾਤੀਆਂ ਦੂਤੀਆਂ ਲੈ ਕੇ ਜਾਣੀਆਂ ਕਾਫਲੇ ਦੇ ਆਲੇ ਦੁਆਲੇ ਦੇ ਘਾਹ ਘੂ ਵੱਢ ਕੇ ਲਿਆਉਣਾ ਤੇ ਇੱਕ ਮੁੰਡੇ ਸਿੱਖਣਾ ਪੈ ਗਈ ਯਾਰੀ ਅੱਗੇ ਸਾਨੂੰ ਤੂੜੀ ਦਿਆ ਕਰ ਅੱਛਾ ਹੈਂ ਉਹ ਕਹਿੰਦਾ ਮੱਲਕ ਤੇ ਆ ਜਾਇਆ ਕਰੋ ਲੈ ਜਾਇਆ ਕਰੋ ਮੁੱਲ ਅੱਛਾ ਮੁੱਲ ਬਸ ਫਿਰ ਨਾ ਉਹਨੇ ਫਿਰ ਮੁੱਲ ਦੇ ਦੇਣੀ ਉਹ ਆਲੇ ਦੁਆਲੇ ਵੀ ਦੇਖਣਾ ਵੀ ਜਾਓ ਨੜ ਲੈ ਜਾਓ 17-18 ਦਿਨ ਫਿਰ ਤੁਰ ਪਏ ਫਿਰ ਆ ਗਏ ਪਤਾ ਨਹੀਂ ਵਿਚਾਲੇ ਰਾਤ ਰਹੇ ਜਾਣਾ ਅੰਮ੍ਰਿਤਸਰ ਆ ਗਏ ਅੱਛਾ ਜਿਸ ਵੇਲੇ ਅੰਮ੍ਰਿਤਸਰ ਆਏ ਤੇ ਉਸ ਵੇਲੇ ਨਾ ਖਤਰਾ ਪੈਦਾ ਹੋ ਗਿਆ ਖਤਰਾ ਕਾਹਦਾ ਪੈਦਾ ਹੋਇਆ ਖਤਰਾ ਪੈਦਾ ਮਾਰਨ ਦਾ ਅੱਛਾ ਮੁਸਲਮਾਨਾਂ ਨੂੰ ਪੈਦਲ ਹੀ ਚੱਲਦੇ ਆ ਰਹੇ ਸੀ ਤੇ ਪੈਦਲ ਹੀ ਗੱਡੇ ਅੱਛਾ ਤੇ ਬਸ ਗੱਡਿਆ ਤੇ ਕੁਝ ਪਤਾ ਨਹੀਂ ਪੈਦਲ ਪੂਜ ਲਈ ਆਉਂਦੇ ਸੀ ਨਾਲ ਤੁਹਾਡੇ ਕੋਈ ਫੌਜ ਨਹੀਂ ਆਈ ਉਹ ਤੁਹਾਨੂੰ ਮੈਂ ਦੱਸਦਾ ਨਾ ਜਿਸ ਵੇਲੇ ਅੰਮ੍ਰਿਤਸਰ ਆਏ ਨਾ ਉਸ ਵੇਲੇ ਹਮਲੇ ਦਾ ਹੋ ਗਿਆ ਅੱਛਾ ਇਹ ਅਸੀਂ ਇਹਨਾਂ ਨੇ ਹਮਲਾ ਸਾਡੇ 'ਤੇ ਕਰਨਾ ਉਹ ਕੁਦਰਤ ਵਾਲੇ ਨੇ ਸਾਨੂੰ ਬਚਾਉਣਾ ਤਾਂ ਮਿਲਟਰੀ ਆ ਗਈ ਫਿਰ ਬਾਗਿਓ ਅੱਛਾ ਬਾਗਿਓ ਮਿਲਟਰੀ ਆ ਗਈ ਬਾਗਿਓ ਮਿਲਟਰੀ ਆ ਗਈ ਤਾਂ ਫਿਰ ਨਾ ਸਾਨੂੰ ਨਾ ਉਹਨਾਂ ਨੇ ਫਿਰ ਸਾਜਰੀ ਤੋੜ ਲਿਆ ਅੱਛਾ ਉਹਦਾ ਤੋੜਨੇ ਵਾਲੀ ਗੱਲ ਕਰੋ ਬਾਗੇ ਆ ਗਏ ਅੱਛਾ ਫਿਰ ਬਾਗੇ ਆ ਕੇ ਤੇ ਬਸ ਫਿਰ ਪਿੰਡਾਂ ਨੂੰ ਆ ਗਏ ਜਿੱਥੇ ਕਿ ਆਉਣ ਨਾਲ ਤਾਂ ਉੱਥੇ ਰਹਿ ਪਏ ਫਿਰ ਏਦਾਂ ਹੋਈ ਆ ਅੱਛਾ 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 ਬਜ਼ੁਰਗੋ ਹੁਣ ਕਦੀ ਆਪਣਾ ਪਿੰਡ ਯਾਦ ਆਇਆ ਆਏ ਜਾਂਦਾ ਮੈਂ ਥੋੜਾ ਜਿਹਾ ਕਮਾਮ ਵੀ ਰਹਿੰਦਾ ਤਾ ਕਮਾਮ ਸਾਡਾ ਫੁੱਫੜ ਰਹਿੰਦਾ ਤਾ ਅੱਛਾ ਉਹਦੇ ਔਲਾਦ ਕੋਈ ਨਾ ਉੱਥੇ ਕਮਾਮ ਵੀ ਰਹਿੰਦਾ ਤਾਂ ਉੱਥੇ ਮੈਂ ਰਿਹਾ ਤੇ ਉੱਥੇ ਵੀ ਖੱਤਰੀ ਖੁਤਰੀ ਰਹਿੰਦੇ ਤੇ ਉਹ ਕਿਹੜਾ ਪਿੰਡ ਸੀ ਕਮਾਮ ਆਹੋ ਇਹ ਕਿਹੜੇ ਜ਼ਿਲ੍ਹੇ 'ਚ ਆਉਂਦਾ ਸੀ ਉਹ ਵੀ ਜਲੰਧਰ 'ਚ ਅੱਛਾ ਜਲੰਧਰ 'ਚ ਸੀ ਬੈਰਸੀਆਂ ਦੇ 5 ਵੀਲ ਹੁੰਦੀ ਉਹ ਵੀ ਜਲੰਧਰ 'ਚ ਹੀ ਆਉਂਦਾ ਸੀ ਅੱਛਾ ਅੱਛਾ ਜਲੰਧਰ 'ਚ ਹੀ ਆਉਣਾ ਸੀ ਜਿਹੜਾ ਹਜ਼ਾਲਾ ਤਾਂ ਨਾ ਉਹ ਆਉਂਦਾ ਸੀ ਸਿੱਖਾਂ ਦਾ ਅੱਛਾ ਤਾਂ ਜਿਹੜੀ ਦੀ ਕਟਾਰੋ ਉਹਦੇ ਵਿੱਚ ਸਾਂਝੇ ਜਿਹੇ ਬੰਦੇ ਮੁਸਲਮਾਨ ਵੀ ਥੇ ਅੱਛਾ ਤੇ ਸਿੱਖ ਵੀ ਥੇ ਜਦੋਂ ਇਕੱਠੇ ਵਸਦੇ ਸੀ ਹਾਂ ਉਦੋਂ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਤੇ ਹਿੰਦੂਆਂ ਦਾ ਕਿੱਦਾਂ ਹੁੰਦਾ ਸੀ ਰਹਿਣ ਸਹਿਣ ਬੜੇ ਸੋਹਣੇ ਬਹਿੰਦੇ ਤੇ ਉੱਠਦੇ ਕੋਈ ਲੜਾਈ ਝਗੜਾ ਨਹੀਂ ਕੋਈ ਨਹੀਂ ਪਤਾ ਹੀ ਨਹੀਂ
पता ही नहीं कट्ठिया नहीं बहना हसदा खेलना ਹਾਂ 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 बस हाँ कोई ना सो कोई गल ना सो बस तदे ते भी साडे ते हमला नहीं होया रात नूं बड़ी गल इसी है। वजह ते ਸਹੀ ਗੱਲ ਹੈ। हाँ ऐदा होई ਅੱਛਾ ਬਜ਼ੁਰਗੋ ਹੁਣ ਪਿੰਡ ਵੇਖਣ ਨੂੰ ਦਿਲ ਕਰਦਾ ਆਪਣਾ ਆਹ ਕਰਦਾ ਹੀ ਆ, ਹੁਣ ਨਿੱਕੇ ਜਿਹੇ ਕੀ ਜਾਣਾ ਤਾਂ ਕੀ ਹੋਣਾ ਨਹੀਂ ਅਗਰ ਤੁਹਾਨੂੰ ਇੱਥੇ ਹੀ ਵਿਖਾ ਦਈਏ ਪਿੰਡ ਹੈ ਇੱਥੇ ਹੀ ਪਿੰਡ ਨੂੰ ਬੁਲਾ ਲਈਏ ਹੁਣ ਕਿਆ ਬੁਲਾਉਣਾ ਕਿਹਨੇ ਆਉਣਾ ਕਿਹਨੇ ਜਾਣਾ ਨਹੀਂ ਨਹੀਂ ਕਈਆਂ ਬਾਬਿਆਂ ਨੂੰ ਵਿਖਾਏ ਨੇ ਅਸੀਂ ਪਿੰਡ ਹੈਂ? ਅਗਰ ਤੁਹਾਡਾ ਦਿਲ ਕਰਦਾ ਨਾ ਆਪਣੇ ਖੂਹ ਵੇਖਣ ਨੂੰ ਹਾਂ ਆਪਣਾ ਘਰ ਵੇਖਣ ਨੂੰ ਨਾ ਉੱਥੇ ਨਹਿਰਾਂ ਨਹੀਂ ਨਿਕਲੀਆਂ ਸ਼ਹਿਰ ਨਿਕਲ ਆਈਆਂ ਹੁਣ ਨਹਿਰਾਂ ਨਿਕਲ ਗਈਆਂ ਖੂਹ ਹਰੇ ਡੇਰੇ ਤਾਂ ਵੱਜਦੇ ਹੋਣੇ ਨਾ ਉਵੇਂ ਦੇ ਹੀ ਜਿਵੇਂ ਇੱਧਰ ਵੱਜਦੇ ਨੇ ਨਹੀਂ ਡੇਰੇ ਡੂਰੇ ਕੋਈ ਨਾ ਹੋਇਆ ਉੱਥੇ ਹੂੰ ਬਸ ਪਿੰਡੇ ਹੀ ਤਾਂ ਪਿੰਡੇ ਹੀ ਤਾਂ ਅੱਛਾ 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 ਪਿੰਡੇ ਹੀ ਆ। ਬਸ ਡੇਰੇ ਕੋਈ ਨਾ ਸੀ। ਬਜ਼ੁਰਗੋ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਅੱਛਾ ਜੀ ਕਿ ਤੁਹਾਡਾ ਪਿੰਡ ਤੁਹਾਨੂੰ ਵਿਖਾਇਆ ਜਾਵੇ ਬੈਠ ਤੁਹਾਡੀ ਗਿਆ। ਵੀਡੀਓ ਜਿਹੜੀ ਹੈ ਨਾ ਹੈ ਤੁਹਾਡੀ ਵੀਡੀਓ ਤੁਹਾਡੇ ਪਿੰਡ ਤੱਕ ਜਾਣੀ ਹੈ ਅੱਛਾ ਅਗਰ ਕੋਈ ਸੁਨੇਹਾ ਸੁਣੋ ਦੇਣਾ ਉਹਨਾਂ ਨੂੰ ਤੇ ਦੇ ਸਕਦੇ ਹੋ ਨਹੀਂ ਸੁਣਿਆ ਗਾ ਮੈਂ ਕਿਸੇ ਨਹੀਂ ਜਾਣਦਾ ਤੁਹਾਨੂੰ ਤੇ ਉਹ ਜਾਣਦੇ ਨੇ ਨਾ ਨਹੀਂ ਮੈਨੂੰ ਨਿੱਕੇ ਜਿਹੇ ਨੂੰ ਕਿਆ ਜਾਣਦਾ ਤਾਂ ਨਹੀਂ ਕਿ ਤੁਸੀਂ ਨਾਂ ਲੈਣੇ ਨਾ ਹੁਣ ਸਾਰੇ ਉਹ ਬੜਾ ਚਾਅ ਕਰਨਗੇ ਤੁਹਾਡਾ ਕਿ ਵੀ ਤੂੰ ਸਾਡੇ ਪਿੰਡ ਦੇ ਬਜ਼ੁਰਗ ਨੇ ਬਸ ਆਈਏ ਮੈਂ ਚਮਾਰਾਂ ਨੂੰ ਜਾਣਦਾ ਤਾਂ ਦੋ ਨੂੰ ਉਹਨਾਂ ਦੇ ਨਾਂ ਕੀ ਸਨ ਇੱਕ ਨੂੰ ਰੱਖਾ ਹਾਂ ਉਹ ਰੱਖਿਓ ਤੇ ਕੰਮ ਲਈ ਅੱਛਾ ਜੁੱਤੀਆਂ ਟੁੱਟੀਆਂ ਉਹ ਕੱਢਣੀਆਂ ਉਹ ਜਿਹੜੇ ਕੋ ਖੂਹ ਦਾ ਚੜ੍ਹ ਜਿਹੜਾ ਪਾਣੀ ਕੱਢਦਾ ਤਾ ਅੱਛਾ। ਖੇਤਾਂ ਨੂੰ ਦਿੰਦਾ ਤਾ ਤੇ ਉਹ ਉਹਨਾਂ ਨੇ ਸਵਾਰਨੇ ਉਹ ਉਹਨਾਂ ਦੇ ਮੁੱਲ ਵੀ ਲੈਣੇ ਅੱਛਾ ਏਦਾਂ ਦੀ ਗੱਲ ਤੇ ਸੀ ਦੂਸਰੇ ਦਾ ਕੀ ਨਾਂ ਸੀ ਹੈਂ? ਇੱਕ ਦੇ ਨਾਂ ਤੇ ਰੱਖਾ ਸੀ ਦੂਸਰੇ ਦਾ ਕੀ ਨਾਂ ਸੀ ਪ੍ਰਤਾਪਾ ਅੱਛਾ ਪ੍ਰਤਾਪਾ ਪ੍ਰਤਾਪਾ ਅਸੀਂ ਰੱਖਿਆ ਤਾਂ ਅੱਛਾ ਅੱਛਾ ਹਾਂ ਦੋ ਰੱਖੇ ਉਹਦੇ ਸਹੀ ਹੋ ਗਿਆ ਬਸ ਆਪਣਾ ਘਰ ਕਿਹੜੇ ਬੰਨੇ ਸੀ ਪਿੰਡ ਦੇ ਵਿੱਚ ਨੂੰ ਵੇਚਤਾ ਵਿਚਕਾਰ ਸੀ ਵਿਚਕਾਰ ਸੀ ਹਾਂ ਅੱਛਾ ਆ ਸਾਡੇ ਆ ਸਾਡਾ ਪਿੰਡ ਦੇ ਹੀ ਆ ਸਾਰੇ ਅਸੀਂ ਇੱਕੋ ਹੀ ਪਿੰਡ ਦੇ ਆ ਬੈਠੇ ਅੱਛਾ 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 ਇੱਕ ਪਿੰਡ ਦੇ ਹੀ ਬੈਠੇ ਆ ਮੈਂ ਹੀ ਆ ਬਾਕੀ ਫੌਤ ਹੋ ਗਏ ਮੈਂ ਹੀ ਇੱਕ ਕੱਲਾ ਰਹਿ ਗਿਆ ਹਿੰਦੁਸਤਾਨ ਦਾ। ਲੰਮੀ ਜ਼ਿੰਦਗੀ ਬਾਕੀ ਫੌਤ ਹੋ ਗਏ ਅੱਛਾ ਬਾਬੇ ਜੀ ਹਾਂਜੀ ਪਿੰਡ ਦੇ ਆਪਣਾ ਮਾਸ਼ਾਅੱਲਾ ਵਧੀਆ ਸੀ ਹਾਂ ਉੱਥੇ ਕੋਈ ਇੰਜ ਦਾ ਕੋਈ ਜਗ੍ਹਾ ਵੀ ਹੈਗੀ ਸੀ ਜਿੱਥੇ ਉੱਠਣ ਬੈਠਣ ਬੱਚੇ ਵੀ ਖੇਲਦੇ ਹੋਣ ਹਾਂ ਜਾਂ ਬਜ਼ੁਰਗ ਬਹਿੰਦੇ ਹੋਣ ਹੈਗੇ ਸੀ ਜਿੱਥੇ ਜੰਝ ਆਉਣੀ ਹੋਵੇ ਅੱਛਾ ਜੰਝ ਘਰ ਬਣਾਇਆ था ਅੱਛਾ ਜੰਝ ਘਰ ਬਣਾਇਆ ਸੀ बनाया था बैठ कर बनाए थे लम्बे लम्बे ना अच्छा पड़ता पानी का ਅੱਛਾ लम्बी लम्बी बैठ के बनाई हुई थी 8-7 ਅੱਛਾ 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 खान कंडे ते इधरले पासे नूं पटवारी का घर भी पाया था कोठा दो खाना का उत्थे पटवारी आके काम करता होंदा था ते इधरले पासे दी मस्जिद ਅੱਛਾ मसीत थी इधरले पासे ते इधरले पासे से बनाया था जंज घर ਅੱਛਾ ਜੰਝ ਘਰ ਬਣਾਇਆ चंगा लम्मा बनाया चौंता एडा एडा उच्चा चौंता ते जंज घर बनाया यानी जेड़ा मर्जी आवे बैठे उठे जंज आवे उथे 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 उतारा होना ਅੱਛਾ ਉੱਥੇ ਬਹਿੰਦੇ ਸੀ ਜਿਹੜੀ ਮਰਜ਼ੀ ਜੰਝ ਆਵੇ आहो उथे ही बनी कि वो जगह सोहनी थी ना कोई घर नेड़े ना कोई लैण ना देण ना ਸਹੀ ਹੋ ते ਗਿਆ बाकी ढगे ढोगे बांधे थे वो एक पासे थे ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ ਜ਼ਿਆਦਾ हैं ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ रिश्तेदारी तो यही थी बस कमा में मेरा फुफड़ रहता था ਅੱਛਾ ये था ते दूसरा बांदल था ते उथे मेरे नानके थे ਅੱਛਾ हाँ नानके थे ਸਹੀ ਹੋ ਗਿਆ ते बाकी होर बस कोई नहीं है ਸ਼ਹਿਰ ਨਹੀਂ ਘੁੰਮਿਆ ਸੀ ਕੋਈ ਵੀ है ਸ਼ਹਿਰ ਜਲੰਧਰ ਵੇਖਿਆ ਸੀ नहीं ਅੱਛਾ ਨਹੀਂ ਸੀ ਵੇਖਿਆ नहीं देखा नवे शहर देखा एक दो बार बस छोटे जहे थे ਸਹੀ ਹੋ ਗਿਆ हाँ ਚਲੋ ਜੀ ਬੜਾ ਵਧੀਆ ਲੱਗਿਆ ਤੁਹਾਨੂੰ ਜੋ ਕੁਝ ਯਾਦ ਸੀ ਤੁਸੀਂ ਦੱਸਿਆ हाँ ਬਹੁਤ ਮਿਹਰਬਾਨੀ ਬਜ਼ੁਰਗੋ ਬਹੁਤ ਸ਼ੁਕਰੀਆ अच्छा